ਇਸ ਤੋਂ ਅੱਗੇ ਅੱਜ ਸਾਡੇ ਸਰੋਤਿਆਂ ਦੀ ਵੀ ਕਾਲ ਆਈ ਸੀ। ਇੰਟਰਸਟੇਟ 40 ਨਿਊ ਮੈਕਸੀਕੋ ਦੇ ਵਿੱਚ ਸ਼ਟਡਾਊਨ ਆ ਕਿਉਂਕਿ ਉੱਥੇ ਬਹੁਤ ਵੱਡਾ ਸਟਾਰਮ ਆਇਆ। ਸੋ ਰਮਨ ਜੀ, ਉਸ ਹਾਈਵੇ ਦੇ ਉੱਤੇ ਕਾਫੀ ਟਰੱਕਰਸ ਜਾਂਦੇ ਆਪਣੇ। ਹਾਂਜੀ ਰਮਨ ਭਾਜੀ, ਸਾਡੇ ਸਰੋਤੇ ਦੀ ਕਾਲ ਆਈ ਸੀ ਭਈ ਨਿਊ ਮੈਕਸੀਕੋ ਦੇ ਵਿੱਚ ਜਿਹੜਾ ਇੰਟਰਸਟੇਟ 40 ਆ ਨਾ, ਉਹ ਸ਼ਟਡਾਊਨ ਆ ਭਈ ਉੱਥੇ ਸਟਾਰਮ ਬਹੁਤ ਵੱਡੇ ਆਏ ਹੋਏ ਆ। ਆਪਣੇ ਟਰੱਕਰਸ ਕਾਫੀ ਉਸ ਰਾਊਟ ਦੇ ਥਰੂ ਜਾਂਦੇ ਆ। ਬਿਲਕੁਲ ਜੀ, ਟਰੱਕਰ ਬਹੁਤ ਜਾਂਦੇ ਆ ਉਸ ਰਾਊਟ ਦੇ ਥਰੂ, ਕਿਉਂਕਿ ਹੁਣ ਜਿਹੜੇ ਈਵਨ 280 ਦੇ ਉੱਤੇ ਵੀ ਜਾਂਦੇ ਉਹ ਵੀ ਥੱਲੇ ਉਸ ਰਾਊਟ ਤੇ ਆ ਜਾਂਦੇ ਆ। ਤੇ ਸੋ ਇਸ ਕਰਕੇ ਕਾਫੀ ਜਿਹੜਾ ਉਹ ਰਾਊਟ ਇੰਪੋਰਟੈਂਟ ਹੈਗਾ। ਬਟ ਮੋਸਟਲੀ ਵਿੰਟਰਸ ਦੇ ਵਿੱਚ ਰਾਊਟ ਦੇ ਵਿੱਚ ਸਨੋ ਪੈ ਜਾਂਦੀ ਆ ਆਪਣੇ ਨਿਊ ਮੈਕਸੀਕੋ ਤੇ ਆਪਣੇ ਐਰੀਜ਼ੋਨਾ ਸੈਕਸ਼ਨ ਦੇ ਵਿੱਚ, ਈਵਨ ਟੈਕਸਸ ਐਮਰੀਲੋ ਤੱਕ ਸਨੋ ਪੈ ਜਾਂਦੀ ਆ। ਸੋ ਧਿਆਨ ਦੇ ਨਾਲ ਹੁਣ ਵਿੰਟਰ ਸੀਜ਼ਨ ਜਿਹੜਾ ਸ਼ੁਰੂ ਹੋ ਚੁੱਕਾ ਆ। ਸੋ ਪਲੀਜ਼ ਜੇ ਤੁਸੀਂ ਟਰੈਵਲ ਕਰਦੇ ਹੈਗੇ ਇਹਨਾਂ ਖਾਸ ਕਰਕੇ ਹਾਈਵੇ 40 ਔਰ 80 ਦੇ ਥਰੂ, ਤੇ ਤੁਸੀਂ ਜਿਹੜਾ ਆ ਧਿਆਨ ਨਾਲ ਚੱਲੋ। ਬਾਕੀ ਜੇ ਤੁਸੀਂ ਹਾਈਵੇ 40 ਤੋਂ ਈਵਨ ਡੈਲਸ ਵੀ ਜਾਣਾ ਹੈਗਾ, ਤੁਸੀਂ 10 ਲੈ ਕੇ ਤੇ ਉੱਥੋਂ 20 ਲੈ ਕੇ ਜਾ ਸਕਦੇ ਆ ਡੈਲਸ ਨੂੰ। ਤੇ ਜੇ ਤੁਸੀਂ ਫਲੋਰੀਡਾ ਵਗੈਰਾ ਜਾ ਰਹੇ ਆ ਤਾਂ ਆਈ ਥਿੰਕ ਯੂ ਸ਼ੁਡ ਯੂਜ਼ ਹਾਈਵੇ 10 ਇੰਸਟੈਡ ਆਫ 40। ਸੋ ਮੇਰੇ ਖਿਆਲ ਦੇ ਵਿੱਚ ਐਕਸਪੈਕਟਡ ਜਿਹੜੇ ਸਟੋਰਮ ਆਉਂਦੇ ਆ ਉਹ ਕਾਫੀ ਜ਼ਿਆਦਾ ਨੁਕਸਾਨ ਕਈ ਵਾਰੀ ਕਰਦੇ ਆ, ਪਰ ਧਿਆਨ ਦੇ ਨਾਲ ਚਲੋ, ਇਹੋ ਹੀ ਆਪਾਂ ਕਹਿ ਸਕਦੇ ਹਾਂ। I-25 ਵੀ ਜਿਹੜਾ ਰੈਟਨ ਪਾਸ ਆ ਉੱਥੇ ਕਹਿੰਦੇ ਸ਼ਟਡਾਊਨ ਹੋਇਆ ਪਿਆ। I-40 ਜਿਹੜਾ ਕਲਾਈਨਸ ਕਾਰਨਰਸ ਆ ਉੱਥੇ ਇਲਾਕੇ ਦੇ ਵਿੱਚ ਬੰਦ ਹੋਇਆ ਪਿਆ। ਸੋ ਜਿਹੜੀਆਂ ਤਸਵੀਰਾਂ ਆ ਰਹੀਆਂ ਦੋਨੋਂ ਇੱਥੇ ਕੀ ਕ੍ਰਾਸ ਕਰਦੇ ਇੱਕ ਦੂਜੇ ਇੰਟਰਸਟੇਟ, ਹਾਂਜੀ ਇਹ ਆਪਸ ਦੇ ਵਿੱਚ ਕ੍ਰਾਸ ਕਰਦੇ। ਸੋ ਦੋਨੋਂ ਹੀ ਜਿਹੜੇ ਉਹ ਬੰਦ ਆ। ਸੋ ਵਾਈਟ ਆਊਟ ਜਿਹੜਾ ਇਸ ਟਾਈਮ ਉੱਥੇ ਹੋਇਆ ਪਿਆ ਆ। ਮਨਜੀਤ ਸਿੰਘ ਸਾਨੂੰ YouTube ਤੇ ਦੱਸ ਰਹੇ, ਕਹਿੰਦੇ ਮੈਂ ਵੀ ਉੱਥੇ ਕੱਲ ਦਾ ਜਿਹੜਾ ਉੱਥੇ ਦਾ ਸਟਕ ਹੈਗਾ ਆ। ਸੋ ਉਸ ਪਾਸੇ ਵੱਲ ਨੂੰ ਜਿਹੜੀ ਚੀਜ਼ ਚੱਲ ਰਹੀ ਆ। I-40 ਤੇ ਇੱਕ ਹੋਰ ਚੀਜ਼ ਵਾਪਰ ਰਹੀ ਆ, ਪਰ ਇਹ ਨਾਰਥ ਕੈਰੋਲੀਨਾ ਤੋਂ, ਕਿਉਂਕਿ I-40 ਬਹੁਤ ਲੰਬਾ ਚੌੜਾ ਆ। 7ਵੀਂ ਕਾਰ ਕਹਿੰਦੇ ਵੀ ਉੱਥੇ ਗਨ ਫਾਇਰ ਦਾ ਸ਼ਿਕਾਰ ਹੋਈ ਆ। ਸੋ ਉੱਥੋਂ ਦੀ ਜਿਹੜੀ ਸਟੇਟ ਪੁਲਿਸ ਆ ਉਹ ਹੁਣ ਇਨਵੈਸਟੀਗੇਸ਼ਨ ਕਰ ਰਹੀ ਹੈਗੀ ਆ। ਜਿੱਦਣ ਆਪਾਂ ਇਲੈਕਸ਼ਨ ਦੀ ਕਵਰੇਜ ਕਰ ਰਹੇ ਸੀ ਉਦਣ ਵੀ ਆਪਾਂ ਨੂੰ ਇੱਕ ਜਾਣੇ ਨੇ ਕਾਲ ਕਰਕੇ ਦੱਸਿਆ ਸੀਗਾ ਵੀ ਉਹਨਾਂ ਦੇ ਪੈਸੰਜਰ ਸਾਈਡ ਟਰੱਕ ਦੇ ਉੱਤੇ ਕਿਸੇ ਨੇ ਜਿਹੜੀ ਆ ਉਹ ਗੋਲੀ ਚਲਾਈ ਸੀਗੀ। ਸੋ ਇਹ ਹੁਣ ਇਹ ਪਰ ਨਾਰਥ ਕੈਰੋਲੀਨਾ ਤੋਂ ਆ ਰਹੀ ਆ ਖਬਰ। I-40 ਦੇ ਇੰਟਰਸਟੇਟ ਦੇ ਉੱਤੇ ਕਹਿੰਦੇ ਵੀ ਇੱਕ ਹੋਰ ਕਾਰ ਦੇ ਉੱਤੇ ਜਿਹੜੇ ਸ਼ਾਟਸ ਆ ਉਹ ਫਾਇਰ ਕੀਤੇ ਗਏ ਹੈਗੇ ਆ। ਸੋ ਭਾਈ ਅੱਜ ਕੱਲ੍ਹ ਲੋਕ ਵੈਸੇ ਹੀ ਕਈ ਥਾਵਾਂ ਦੇ ਉੱਤੇ ਕਮਰੇ ਤੁਰੇ ਫਿਰਦੇ ਆ। ਜਿਹੜਾ ਧਿਆਨ ਦੇ ਨਾਲ, ਉਹ ਤਾਂ ਜਿਹੜਾ ਕਿਹਾ ਨਹੀਂ ਜਾ ਸਕਦਾ ਕਿੱਥੇ ਕੀ ਜਿਹੜਾ ਉਹ ਹੋ ਜਾਣਾ ਆ, ਪਰ ਤੁਸੀਂ ਆਪਣੀ ਜਿਹੜੀ ਅਲਰਟਨੈਸ ਆ ਉਹ ਜਿਹੜੀ ਉਹ ਜ਼ਰੂਰ ਜਿਹੜੀ ਰੱਖੋ। ਉਹਨਾਂ ਇਲਾਕਿਆਂ ਨੂੰ ਦਾ ਪਰਹੇਜ਼ ਹੀ ਕਰਨਾ ਪੈਂਦਾ ਆ ਜਿੱਥੇ ਇਦਾਂ ਦੇ ਇੰਸੀਡੈਂਟ ਜ਼ਿਆਦਾ ਵਾਪਰ ਰਹੇ ਹੋਣ। ਸੋ ਜਿੰਨੇ ਵੀ ਜਿਹੜੇ ਸਾਡੇ ਟਰੱਕਰ ਵੀਰ ਆ, ਜੇ ਹਾਈਵੇ 40 ਵੱਲ ਉਧਰ ਜਾ ਰਹੇ ਹੈਗੇ ਆ ਨਿਊ ਮੈਕਸੀਕੋ ਦੇ ਵਿੱਚ, ਨਿਊ ਮੈਕਸੀਕੋ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਕਿਹਾ ਆ ਵੀ ਹਾਈਵੇ ਤਾਂ ਉੱਥੇ ਬੰਦ ਹੋਇਆ ਹੀ ਆ, ਬਹੁਤ ਸਾਰੀਆਂ ਰੋਡਸ ਵੀ ਬੰਦ ਆ, ਕਾਰਨ ਬੈਕਅਪ ਆਫ ਕਮਰਸ਼ੀਅਲ ਮੋਟਰ ਵਹੀਕਲਸ ਔਨ ਦਾ ਹਾਈਵੇ। ਹਾਈਵੇ ਦੇ ਉੱਤੇ ਬਹੁਤ ਸਾਰੀਆਂ ਕਮਰਸ਼ੀਅਲ ਮੋਟਰ ਵਹੀਕਲ ਜਿਹੜੇ ਟਰੱਕਰ ਆ ਉਹ ਸਟਕ ਹੋਏ ਬੈਠੇ ਆ। ਸਨੋ ਪੈਕਡ ਤੇ ਆਈਸੀ ਕੰਡੀਸ਼ਨਸ ਉੱਥੇ ਹੈਗੀ ਆ। ਇਸੇ ਕਰਕੇ ਜੋਤ ਭਾਜੀ ਤੇ ਰਾਜਕਰਨ, ਅਸੀਂ ਜਦੋਂ ਟਰੱਕਿੰਗ ਅਸੀਂ ਕਰਦੇ ਸੀਗੇ, ਜਿਹੜੀ ਸਾਰਿਆਂ ਨਾਲੋਂ ਜ਼ਿਆਦਾ ਇੰਪੋਰਟੈਂਟ ਚੀਜ਼ ਟਰੱਕਿੰਗ ਦੇ ਵਿੱਚ ਇਹੋ ਜਿਹੇ ਸਮੇਂ ਤੇ ਹੈਗੀ ਆ, ਉਹ ਹੈਗੀ ਆ CB ਰੇਡੀਓ। CB ਰੇਡੀਓ ਜਿਹੜਾ ਤੁਹਾਨੂੰ ਤੁਹਾਡੇ ਆਲੇ ਦੁਆਲੇ 2-3 ਮਾਈਲ ਦੇ ਰੇਡੀਅਸ ਵਿੱਚ ਕੀ ਹੋ ਰਿਹਾ ਉਹ ਦੱਸਦਾ ਆ। ਅੱਜ ਕੱਲ੍ਹ ਸਾਡੀ ਜਿਹੜੀ ਕਮਿਊਨਿਟੀ ਟਰੱਕਿੰਗ ਕਮਿਊਨਿਟੀ ਹੈਗੀ ਆ, ਡਰਾਈਵਰ ਕਮਿਊਨਿਟੀ ਹੈਗੀ ਆ, ਉਹ ਜ਼ਿਆਦਾ ਫੋਨਾਂ 'ਤੇ ਡਿਪੈਂਡ ਕਰਦੀ ਆ। ਹੁਣ ਫੋਨ 'ਤੇ ਤੁਸੀਂ 40 ਦੀ ਟਰੱਕ ਫਰੀਵੇ ਦੀ ਜਿਹੜੀ ਸਿਚੁਏਸ਼ਨ ਆ ਉਹ ਤੁਸੀਂ ਕਿਸੇ ਨੂੰ ਦੱਸ ਰਹੇ ਆ ਫਲੋਰੀਡਾ ਬੈਠੇ ਨੂੰ, ਜਾਂ ਕਿਸੇ ਨੂੰ ਦੱਸ ਰਹੇ ਨਿਊਯਾਰਕ ਬੈਠੇ ਨੂੰ, ਡਜ਼ਨਟ ਮੈਟਰ ਉਹਨੂੰ ਉਹਦੇ ਲਈ ਕੀ ਉੱਥੇ ਸਿਚੁਏਸ਼ਨ ਆ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਸੋ ਜਿਹੜੀ ਚੀਜ਼ ਤੁਸੀਂ, ਔਰ ਫਿਰ ਜਿਹੜਾ ਦੂਸਰੀ ਚੀਜ਼ ਆ, ਲੋਕੀ ਇੰਨੇ ਮਤਲਬ ਕਿ ਗਲਤ ਮੌਸਮ ਦੇ ਵਿੱਚ ਇੰਨੇ ਡੇਂਜਰਸ ਚੀਜ਼ ਦੇ ਵਿੱਚ ਵੀਡੀਓ ਬਣਾ ਕੇ WhatsApp 'ਤੇ ਲੋਕਾਂ ਨੂੰ ਅਪਡੇਟ ਕਰਦੇ ਆ, ਉਹ ਹੋਰ ਵੀ ਆਪਣੀ ਤੇ ਆਪਣੇ ਆਲੇ ਦੁਆਲੇ ਵਾਲਿਆਂ ਦੀ ਜਾਨ ਖਤਰੇ 'ਚ ਪਾਉਂਦੇ ਆ। ਇਸ ਕਰਕੇ ਜਿਹੜਾ CB ਰੇਡੀਓ ਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ। ਤੁਹਾਡੇ ਟਰੱਕਾਂ ਦੇ ਵਿੱਚ CB ਰੇਡੀਓ ਦੁਆਰਾ ਲੱਗਣੇ ਚਾਹੀਦੇ ਆ, ਕਿਉਂਕਿ CB ਰੇਡੀਓ ਜਿਹੜਾ ਆ, CB ਦੇ ਉੱਤੇ ਤੁਸੀਂ ਆਲੇ ਦੁਆਲੇ ਤੁਹਾਡੇ ਕੀ ਵਾਪਰ ਰਿਹਾ ਤੁਹਾਡੇ ਲਈ ਉਹ ਇੰਪੋਰਟੈਂਟ ਆ। ਤੁਹਾਡੇ 2 ਮੀਲ ਦੇ 3 ਮੀਲ ਦੇ 4 ਮੀਲ ਦੇ ਰੇਡੀਅਸ 'ਚ ਕੀ ਵਾਪਰ ਰਿਹਾ ਉਹ ਇੰਪੋਰਟੈਂਟ ਆ, ਨਾ ਕਿ ਤੁਹਾਡੇ 1000 ਮੀਲ ਦੇ ਰੇਡੀਅਸ ਦੇ ਵਿੱਚ ਕੀ ਵਾਪਰ ਰਿਹਾ ਉਹ ਤੁਹਾਡੇ ਲਈ ਜ਼ਰੂਰੀ ਹੈਗਾ ਟਰੱਕਰ ਦੇ ਲਈ। ਸੋ ਇਸ ਕਰਕੇ ਇਹੋ ਜਿਹੇ ਜਿਹੜੇ ਮੌਸਮ ਹੁੰਦੇ ਸੀ, ਇਹੋ ਜਿਹੇ ਜਿਹੜੇ ਥਾਂ ਹੁੰਦੇ ਸੀਗੇ, ਉਹਨਾਂ ਦੇ ਵਿੱਚ
ਸੀਬੀ ਰੇਡੀਓ ਜਿਹੜਾ ਆ ਬਹੁਤ ਜ਼ਿਆਦਾ ਕਾਰਗਰ ਸਾਬਤ ਹੁੰਦਾ ਸੀਗਾ ਇੱਕ ਦੂਜੇ ਦੇ ਨਾਲ ਰਾਬਤਾ ਕਾਇਮ ਕਰਨ ਨੂੰ, ਇੱਕ ਦੂਜੇ ਨਾਲ ਗੱਲਬਾਤ ਕਰਨ ਨੂੰ। ਸੋ ਮੇਰੇ ਖਿਆਲ ਦੇ ਵਿੱਚ ਉਹ ਸਾਰੀ ਜਿਹੜੀ ਸੀਬੀ ਦੀ ਕਹਾਣੀ ਆ ਸਾਰੀ ਭੁੱਲ ਹੀ ਗਏ ਆ। ਅਸੀਂ ਜਦੋਂ ਟਰੱਕਿੰਗ ਚਲਾਉਂਦੇ ਹੁੰਦੇ ਸੀ ਉਦੋਂ ਸੀਬੀ ਦੇ ਜਿਹੜੇ ਸਲੈਂਗਸ ਆ ਉਹ ਚੇਤੇ ਰੱਖਣੇ ਪੈਂਦੇ ਸੀ, ਉਹ ਯਾਦ ਕਰਨੇ ਪੈਂਦੇ ਸੀਗੇ। 10-4 10-20 ਕੀ ਆ, 10-40 ਕੀ ਆ, ਉੱਥੇ ਇਹ ਜਿਹੜੇ ਵਰਡਸ ਆ ਚੱਲਦੇ ਹੁੰਦੇ ਸੀਗੇ। ਪਰ ਹੁਣ ਤੇ ਅੱਜ ਕੱਲ੍ਹ ਉਹ ਜਿਹੜਾ ਮਾਹੌਲ ਹੀ ਖਤਮ ਹੋ ਗਿਆ ਹੈਗਾ। ਪਰ ਕੋਸ਼ਿਸ਼ ਕਰੋ ਵੀ ਜੇ ਤੁਸੀਂ ਸੀਬੀ ਰੇਡੀਓ ਯੂਜ਼ ਕਰ ਸਕਦੇ ਹੋ, ਕਿਉਂਕਿ ਮੋਸਟਲੀ ਬਹੁਤ ਗੋਰੇ ਜਿਹੜੇ ਆ ਉਹ ਯੂਜ਼ ਕਰਦੇ ਆ ਔਰ ਬੜੇ ਕਾਰਗਰ ਸਾਬਤ ਹੁੰਦੇ ਆ ਇਹੋ ਜਿਹੇ ਮੌਸਮ। ਜੀ ਜੀ ਬਿਲਕੁਲ, ਤੁਹਾਨੂੰ ਝਟ ਪਤਾ ਲੱਗ ਜਾਂਦਾ ਤੁਹਾਡੇ ਲਾਗੇ ਛਾਗੇ ਜਿਹੜਾ ਉਹ ਕੀ ਕੁਛ ਚੱਲ ਰਿਹਾ ਹੈਗਾ। ਬਾਕੀ ਤੁਹਾਡਾ ਹਾਂਜੀ, ਆਪਾਂ ਇੱਕ ਵਾਰੀ ਨੰਬਰ ਅਨਾਊਂਸ ਕਰ ਦਈਏ ਵੀ ਜੇ ਕਿਸੇ ਦਾ ਕੋਈ ਟਰੱਕਿੰਗ ਨੂੰ ਲੈ ਕੇ ਸਵਾਲ ਆ ਉਹਦੇ ਲਈ ਤੁਸੀਂ ਕਾਲ ਕਰ ਸਕਦੇ ਆ 408 272 5200 4082725200